कि Israel's Mossad tried to assassinate the entire Pakistani leadership, including Field Marshal Asim Munir, during talks in Switzerland. ਪਾਕਿਸਤਾਨ ਦੀ ਇੰਟੈਲੀਜੈਂਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਔਰ ਉਹਨਾਂ ਨੇ ਇਜ਼ਰਾਈਲ ਨੂੰ ਮੈਸੇਜ ਦਿੱਤਾ ਕਿ ਜੇ ਇਵੇਂ ਹੋਇਆ ਤੇ ਫਿਰ ਇਜ਼ਰਾਈਲ ਮੁਲਕ ਇਸ ਸਫਾਏ ਹਸਤੀ ਤੋਂ ਦੁਨੀਆ ਦੇ ਨਕਸ਼ੇ ਤੋਂ ਹੀ ਜਿਹੜਾ ਉਹ ਮਿਟ ਜਾਏਗਾ। ਨੇਤਨਯਾਹੂ ਜਿਸ ਆਪਰੇਸ਼ਨ ਦੀ ਨੇਤਨਯਾਹੂ ਵੱਲੋਂ ਡਾਇਰੈਕਟ ਜਿਹੜੀ ਹੈ ਉਹ ਐਂਡੋਰਸਮੈਂਟ ਸੀ ਕਿ ਆਰਮੀ ਚੀਫ ਜਨਰਲ ਆਸਮ ਮੁਨੀਰ ਐਂਡ ਪੋਸੀਬਲੀ ਦ ਐਂਟਾਇਰ ਪਾਕਿਸਤਾਨੀ ਡੈਲੀਗੇਸ਼ਨ। ਹੁਣ ਪੋਸੀਬਲੀ ਦਾ ਮਤਲਬ ਇਹ ਸੀ ਕਿ ਜੇ ਬਾਕੀ ਨਹੀਂ ਵੀ ਹੁੰਦੇ ਆਸਮ ਮੁਨੀਰ ਨੂੰ ਚੁੱਕ ਦਿਓ। ਵੀ ਇੰਨੀ ਟਫ ਟਾਸਕ ਜਿਹੜੀ ਜਨਰਲ ਆਸਮ ਮੁਨੀਰ ਨੇ ਕੀਤੀ, ਈਰਾਨ ਦਾ ਵੀ ਟਰਸਟ, ਈਰਾਨ ਤੇ ਸਾਊਦੀ ਅਰੇਬੀਆ ਇੱਕ ਦੂਜੇ ਤੇ ਇਤਬਾਰ ਨਹੀਂ ਕਰਦੇ, ਸਾਊਦੀ ਅਰੇਬੀਆ ਦਾ ਵੀ ਟਰਸਟ, ਟਰਕੀ ਨੂੰ ਵੀ ਭਰੋਸੇ 'ਚ ਲੈਣਾ, ਹੁਣ ਅਮਰੀਕਾ ਦੇ ਬਿਹਾਫ ਤੇ ਵੀ ਗੱਲ ਕਰ ਰਹੇ ਨੇ, ਉਧਰ ਚੀਨ ਨੂੰ ਵੀ ਬੈਲੈਂਸ ਰੱਖਣਾ ਤੇ ਇਹਨਾਂ ਨੂੰ ਵੀ ਮੋਸਾਦ ਨੂੰ ਵੀ ਪਤਾ ਹੈ ਵੀ ਕੀ ਇਹ ਆਸਮ ਮੁਨੀਰ, ਜੇ ਆਸਮ ਮੁਨੀਰ ਪੈਸੇ ਹੋ ਜਾਏ ਸਭ ਕੁਝ ਜਿਹੜਾ ਹੈ ਉਹ ਹਾਊਸ ਆਫ ਕਾਰਡਸ ਤਾਸ਼ ਦੇ ਪੱਤਿਆਂ ਵਾਂਗ ਡਿੱਗ ਪਏਗਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਾਜ਼ੀਲ ਦੇ ਇੱਕ ਪ੍ਰਮੁੱਖ ਜਰਨਲਿਸਟ ਨੇ ਇੰਕਸ਼ਾਫ ਕੀਤਾ ਹੈ ਕਿ ਸਵਿਟਜ਼ਰਲੈਂਡ ਵਿੱਚ ਅਮਰੀਕਾ ਤੇ ਈਰਾਨ ਦੀ ਗੱਲਬਾਤ ਦੌਰਾਨ ਉੱਥੇ ਪਹੁੰਚੇ ਫੀਲਡ ਮਾਰਸ਼ਲ ਆਸਮ ਮੁਨੀਰ ਅਤੇ ਪਾਕਿਸਤਾਨੀ ਡੈਲੀਗੇਸ਼ਨ ਨੂੰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਵੱਲੋਂ ਕਤਲ ਕਰਨ ਦੀ ਪਲੈਨਿੰਗ ਸੀ। ਪਾਕਿਸਤਾਨ ਨੇ ਇਜ਼ਰਾਈਲ ਨੂੰ ਸਫਾਈ ਹਸਤੀ ਤੋਂ ਮਿਟਾਉਣ ਦੀ ਧਮਕੀ ਦੇ ਕੇ ਇਸ ਸਾਜ਼ਿਸ਼ ਨੂੰ ਨਾਕਾਮ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਹਮੇਸ਼ਾ ਇਸ ਨੂੰ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਕੰਸਪੀਰੇਸੀ ਥਿਊਰੀਜ਼ ਕਹਿੰਦੇ ਨੇ, ਸਾਜ਼ਿਸ਼ੀ ਥਿਊਰੀਜ਼, ਹਾਈਪੋਥੇਸਿਸ ਵੀ ਕਿਹਾ ਜਾਂਦਾ ਹੈ ਜੀ। ਲੇਕਿਨ ਜਦੋਂ ਤੁਸੀਂ ਜਿਵੇਂ ਭਗਵੰਤ ਮਾਨ ਦੇ ਇਸ਼ੂ ਦੇ ਉੱਤੇ ਇੱਕ ਸਿੱਖ ਸਕਾਲਰ ਗੱਲ ਕਰ ਰਹੇ ਸੀ ਕਿ ਇਸ ਨੂੰ ਲੈ ਕੇ ਤਾਂ ਡਿਬੇਟ ਹੋ ਸਕਦੀ ਹੈ ਕਿ ਜੀ ਜਿਹੜੀ ਕੋਈ ਵੀਡੀਓ ਬਣੀ ਹੈ ਉਹ ਅਸਲੀ ਹੈ ਕਿ ਨਕਲੀ ਹੈ, ਪਰ ਕੁਝ ਬੰਦਿਆਂ ਦਾ ਇੱਕ ਰਿਫਲੈਕਸ਼ਨ ਹੁੰਦੀ ਹੈ ਕਿ ਵੀ ਇਹ ਕੰਮ ਉਹ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਕਿਹਾ ਵੀ ਜੇ ਇਸ ਵੀਡੀਓ ਡਿਬੇਟ ਨੂੰ ਪਾਸੇ ਵੀ ਛੱਡ ਦਈਏ ਤੇ ਭਗਵੰਤ ਮਾਨ ਦਾ ਜਿਸ ਕਿਸਮ ਦਾ ਪਰਸੋਨਾ ਹੈ ਉਹ ਇਸ ਤੋਂ ਵੀ ਬਦਤਰ ਕੰਮ ਕਰ ਸਕਦਾ ਵੀ ਜਿਸ ਲੈਵਲ ਦਾ। ਔਰ ਮੈਂ ਦੇਖਦਾ ਹਾਂ ਜਿਹੜੀ ਉਹਦੀ ਐਕਸ ਵਾਈਫ ਹੈ, ਉਹਨਾਂ ਦੇ ਬੱਚੇ ਨੇ, ਜਦੋਂ ਉਹ ਉਹਨਾਂ ਦੇ ਅੰਦਰ ਚੀਰਿਆ ਹੁੰਦਾ ਹੈ ਉਹ ਵਿਚਾਰੇ ਕਰਦੇ ਨੇ। ਤਾਂ ਇਸ ਕਿਸਮ ਦੇ ਲੋਕ, ਉਹਦੇ 'ਚ ਕੋਈ ਸਬੂਤ ਦੀ ਲੋੜ ਨਹੀਂ ਹੁੰਦੀ, ਪਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਇਸ ਕਿਸਮ ਦਾ ਬਦ-ਅਖਲਾਕ ਆਦਮੀ ਹੈ ਕਿ ਇਹ ਕੁਝ ਵੀ ਕਰ ਸਕਦਾ। ਹੁਣ ਜਿਹੜੀ ਖਬਰ ਨੇ ਇੰਡੀਅਨ ਮੀਡੀਆ ਨੇ ਵੀ ਉਹਨੂੰ ਕਿਸੇ ਹੱਦ ਤੱਕ ਚੁੱਕਿਆ, ਪਾਕਿਸਤਾਨ ਨੇ ਉਹਨੂੰ ਜਿਹੜਾ ਉਹ ਇੱਕ ਡਿਫਰੈਂਟ ਢੰਗ ਦੇ ਨਾਲ ਉਸ ਨੂੰ ਡਿਨਾਈ ਕੀਤਾ, ਪਰ ਮੈਂ ਸਮਝਦਾ ਵੀ ਮੈਂ ਇਸ ਦੀ ਜੋ ਕੁਛ ਜੇ ਇਜ਼ਰਾਈਲ ਔਰ ਖ਼ਾਸ ਤੌਰ 'ਤੇ ਮੋਸਾਦ ਉਹਨਾਂ ਦੀ ਐਕਟੀਵਿਟੀ, ਉਹਨਾਂ ਦਾ ਓਵਰਆਲ ਟਰੈਕ ਰੈਕਡ ਦੇਖੀਏ ਤਾਂ ਮੈਨੂੰ ਇਹ ਲੱਗਦਾ ਕਿ ਜਿਸ ਜਰਨਲਿਸਟ ਨੇ, ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਹੈ, ਇਹਦਾ ਸ਼ੋਅ ਜਿਹੜਾ ਇਹ ਮਿਲੀਅਨਸ ਆਫ ਲੋਕ ਦੇਖਦੇ ਨੇ ਔਰ ਇਹ ਜੀਓਪੋਲੀਟੀਕਲ ਐਨਾਲਿਸਟ ਹੈ ਪੈਪ ਐਸਕੋਬਾਰ, ਬ੍ਰਾਜ਼ੀਲੀਅਨ ਹੈ। ਉਹਨੇ ਇੱਕ ਜਿਹੜਾ ਮਾਰੀਓ ਨਾਫਿਲ ਸ਼ੋਅ ਦੇ ਉੱਤੇ ਜਾ ਕੇ ਜਿਹੜਾ ਇੰਕਸ਼ਾਫ ਕੀਤਾ, ਕਿਉਂਕਿ ਇਸ ਲੈਵਲ ਦੇ ਲੋਕ, ਮੈਂ ਇਹ ਦੇਖਦਾ ਕਿ ਮੈਂ ਇਹਨੂੰ ਪੈਪ ਐਸਕੋਬਾਰ ਨੂੰ ਫੋਲੋ ਵੀ ਕਰਦਾ ਕਿਉਂਕਿ ਇਹ ਜੱਜ ਦੇ ਸ਼ੋਅ 'ਤੇ ਵੀ ਹੁੰਦਾ ਹੈ, ਦੂਸਰਿਆਂ ਦੇ ਉੱਤੇ ਵੀ, ਕਦੇ ਮਲੇਸ਼ੀਆ ਹੁੰਦਾ ਹੈ, ਕਦੇ ਥਾਈਲੈਂਡ ਹੁੰਦਾ ਹੈ, ਕਦੇ ਰਸ਼ੀਆ ਹੁੰਦਾ ਹੈ, ਕਦੇ ਬ੍ਰਾਜ਼ੀਲੀਅਨ ਹੈ ਬੇਸਿਕਲੀ। ਪਰ ਉਹਨੇ ਜਿਹੜਾ ਇੰਕਸ਼ਾਫ ਕੀਤਾ ਉਹ ਦਹਿਲਾ ਦੇਣ ਵਾਲਾ ਵੀ ਹੈ, ਦਿਲ ਦਹਿਲਾ ਦੇਣ ਵਾਲਾ ਵੀ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਸ ਦੇ ਨੂੰ ਜਿਹੜਾ ਹੈ ਉਹ
ਆਊਟਰਾਈਟ ਰਿਜੈਕਟ ਨਹੀਂ ਕੀਤਾ ਜਾ ਸਕਦਾ। ਹਾਲਾਂ ਪਾਕਿਸਤਾਨ ਨੇ ਉਸ ਨੂੰ ਫॉर ਡਿਪਲੋਮੈਟਿਕ ਰੀਜ਼ਨਸ ਇਹ ਕਿਹਾ ਕਿ ਵੀ ਇਹ ਠੀਕ ਨਹੀਂ। ਹੁਣ ਉਹਨੇ ਇਨਕਸ਼ਾਫ ਕੀ ਕੀਤਾ ਹੈ ਕਿ ਇਜ਼ਰਾਈਲਜ਼ ਮੋਸਾਦ ਟਰਾਈਡ ਟੂ ਅਸੈਸੀਨੇਟ the entire Pakistani leadership, including Field Marshal Asim Munir, during talks in Switzerland. ਅੱਛਾ ਕਿ ਜਿਹੜਾ ਹੁਣ ਗੱਲਬਾਤ ਦਾ ਦੌਰ ਚੱਲਿਆ ਜਿਹਦੇ 'ਚ ਕਿ ਇਰਾਨੀ ਵਫਦ ਔਰ ਪਾਕਿਸਤਾਨੀ ਔਰ ਕਤਰ ਇਹ ਵਿਚੋਲੇ ਸੀ ਔਰ ਅਮਰੀਕਨ ਜਿਹੜੀ ਵੈਂਸ ਨੇ ਲੀਡ ਕੀਤਾ ਹੈ, ਕਿ ਇਸ ਮੌਕੇ ਤੇ ਇਹ ਇਸ ਦਾ ਇਨਕਸ਼ਾਫ ਹੈ ਪੈਪ ਐਸਕੋਬਾਰ ਦਾ ਕਿ ਮੋਸਾਦ ਦੀ ਇਹ ਪਲੈਨਿੰਗ ਸੀ ਕਿ ਪਾਕਿਸਤਾਨ ਦਾ ਸਾਰਾ ਡੈਲੀਗੇਸ਼ਨ ਹੀ ਉਡਾ ਦਿਓ। ਹੁਣ ਜ਼ਾਹਰ ਹੈ ਕਿ ਵੀ ਜੇ ਇਵੇਂ ਹੋਇਆ ਹੁੰਦਾ, ਹੁਣ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਮੈਮੋ ਆਫ ਅੰਡਰਸਟੈਂਡਿੰਗ ਤੇ ਦਸਤਖਤ ਹੋਏ ਸਵਿਟਜ਼ਰਲੈਂਡ 'ਚ, ਭਾਵੇਂ ਹਿਕਅਪਸ ਐਂਡ ਜਿਹੜੀਆਂ ਨੇ ਉਹ ਥੋੜੇ ਬਹੁਤ ਖਿੱਚਤੂ ਹੋਈ, ਲੇਕਿਨ ਜੇ ਇਹ ਵਾਪਰ ਜਾਂਦਾ ਤੇ ਕੀ ਹੁੰਦਾ? ਬਿਲਕੁਲ। ਹੁਣ ਉਹਨੇ ਜਵਾਬ ਦਿੱਤਾ ਕਿ ਪਾਕਿਸਤਾਨ ਦੀ ਇੰਟੈਲੀਜੈਂਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਔਰ ਉਹਨਾਂ ਨੇ ਇਜ਼ਰਾਈਲ ਨੂੰ ਮੈਸੇਜ ਦਿੱਤਾ ਕਿ ਜੇ ਇਵੇਂ ਹੋਇਆ ਤੇ ਫਿਰ ਇਜ਼ਰਾਈਲ ਮੁਲਕ ਇਸ ਸਫਾਏ ਹਸਤੀ ਤੋਂ ਦੁਨੀਆ ਦੇ ਨਕਸ਼ੇ ਤੋਂ ਹੀ ਜਿਹੜਾ ਉਹ ਮਿਟ ਜਾਏਗਾ। ਜ਼ਾਹਰ ਹੈ ਕਿ ਇਹ ਨਿਊਕਲੀਅਰ ਮਿਸਾਈਲ ਦਾਗਣ ਦੀ ਜਿਹੜੀ ਧਮਕੀ ਹੈ। ਔਰ ਕਿਹਾ ਜਾਂਦਾ ਹੈ ਕਿ ਵੀ ਆਫਟਰ ਦੈਟ, ਕਿਉਂਕਿ ਜਦੋਂ ਇਹ ਜਿਹੜੀਆਂ ਏਜੰਸੀਆਂ ਦਾ ਇੱਕ ਪਾਰਟ ਹੁੰਦਾ ਹੈ ਕਿ ਉਹਨਾਂ ਨੇ ਇੱਕ ਪਲਾਟ ਬਣਾਇਆ ਹੁੰਦਾ, ਪਰ ਜੇ ਉਹਦੇ 'ਚ ਕੋਈ ਲੀਕ ਹੋ ਜਾਏ ਗੱਲ ਤੇ ਫਿਰ ਉਹ ਸਟਾਪ ਕਰ ਦਿੰਦੇ ਨੇ। ਸੋ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਇਸ ਡਰ ਤੋਂ ਨਹੀਂ ਕੀਤਾ ਹੋਏਗਾ ਕਿ ਸਾਨੂੰ ਨਿਊਕਲੀਅਰ ਹੋਏਗਾ। ਇਜ਼ਰਾਈਲ ਵੀ ਨਿਊਕਲੀਅਰ ਹੈ, ਪਰ ਉਹਨਾਂ ਨੂੰ ਇਹ ਜ਼ਰੂਰ ਲੱਗਾ ਕਿ ਵੀ ਇਹ ਪਲਾਟ ਲੀਕ ਹੋ ਗਿਆ। ਔਰ ਇਹ ਵੀ ਪੋਸੀਬਲ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਚਾਹੁੰਦਾ ਸੀ ਸਮਝੌਤਾ ਹੋਏ। ਜੇ ਪਾਕਿਸਤਾਨ ਦੀ ਇੰਟੈਲੀਜੈਂਸ ਨੂੰ ਇਹਦਾ ਪਤਾ ਲੱਗਾ, ਉਹਦਾ ਸੋਰਸ ਅਮਰੀਕਨ ਇੰਟੈਲੀਜੈਂਸ ਵੀ ਹੋ ਸਕਦਾ ਹੈ, ਜਾਂ ਅਮਰੀਕਨ ਇੰਟੈਲੀਜੈਂਸ ਨੇ ਹੀ ਇਜ਼ਰਾਈਲ ਨੂੰ ਰੋਕਿਆ ਹੈ। ਔਰ ਇਹਦਾ ਕੀ ਸੋਰਸ ਹੈ ਮਿਸਟਰ ਪੈਪ ਐਸਕੋਬਾਰ ਦਾ? ਐਸਕੋਬਾਰ ਨੇ ਕਿਹਾ ਕਿ ਜੀ ਪਾਕਿਸਤਾਨ ਦੀ ਮਿਲਟਰੀ ਇੰਟੈਲੀਜੈਂਸ ਨੇ ਇਹ ਕ੍ਰੈਡੀਬਲ ਇੰਟੈਲੀਜੈਂਸ ਰਾਹੀਂ ਇਹਨੂੰ ਐਸਟੈਬਲਿਸ਼ ਕੀਤਾ ਕਿ ਭਾਈ ਨੇਤਨਯਾਹੂ ਜਿਸ ਆਪਰੇਸ਼ਨ ਦੀ ਨੇਤਨਯਾਹੂ ਵੱਲੋਂ ਡਾਇਰੈਕਟ ਜਿਹੜੀ ਹੈ ਉਹ ਐਂਡੋਰਸਮੈਂਟ ਸੀ ਕਿ ਆਰਮੀ ਚੀਫ ਜਨਰਲ ਆਸਮ ਮੁਨੀਰ ਐਂਡ ਪੋਸੀਬਲੀ ਦਾ ਐਂਟਾਇਰ ਪਾਕਿਸਤਾਨੀ ਡੈਲੀਗੇਸ਼ਨ। ਹੁਣ ਪੋਸੀਬਲੀ ਦਾ ਮਤਲਬ ਇਹ ਸੀ ਕਿ ਜੇ ਬਾਕੀ ਨਹੀਂ ਵੀ ਹੁੰਦੇ ਆਸਮ ਮੁਨੀਰ ਨੂੰ ਚੁੱਕ ਦਿਓ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੇ ਤਾਂ ਆਸਮ ਮੁਨੀਰ ਦੀ ਤਾਰੀਫ ਕੀਤੀ। ਜਿਵੇਂ ਸਵਿਟਜ਼ਰਲੈਂਡ 'ਚ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ JD ਵੈਂਸ ਨੇ ਆਸਮ ਮੁਨੀਰ ਬਾਰੇ, ਔਰ ਹਾਲਾਂਕਿ ਹੁੰਦਾ ਸੀ ਕਈਆਂ ਦਾ ਸੀ ਜੀ ਐਵੇਂ ਪਾਕਿਸਤਾਨ ਕ੍ਰੈਡਿਟ ਲੈ ਰਿਹਾ ਹੈ, ਅਸਲੀ ਗੱਲ ਤਾਂ ਕਤਰ ਵਾਲੇ ਕਰ ਰਹੇ ਨੇ, ਫਲਾਣੇ ਕਰ ਰਹੇ ਨੇ। ਲੇਕਿਨ ਜਦੋਂ JD ਵੈਂਸ ਨੇ ਕਿਹਾ ਕਿ ਭਾਈ ਮੇਰੀ ਜ਼ਿੰਦਗੀ 'ਚ ਦੋ ਸਭ ਤੋਂ ਅਹਿਮ ਜਿਨ੍ਹਾਂ ਨਾਲ ਮੈਂ ਸਭ ਤੋਂ ਜ਼ਿਆਦਾ ਪਿਛਲੇ 3 ਮਹੀਨੇ ਦੇ ਵਿੱਚ ਕੀਤਾ, ਜਾਂ ਮੇਰੇ ਇੱਕ ਇੰਡੀਅਨ ਹੈ ਇੱਕ ਪਾਕਿਸਤਾਨੀ ਹੈ, ਇੰਡੀਅਨ ਮੇਰੀ ਘਰ ਵਾਲੀ ਹੈ ਤੇ ਪਾਕਿਸਤਾਨੀ ਆਸਮ ਮੁਨੀਰ ਨੇ, ਫਿਰ ਉਹ ਇੱਥੇ ਹੀ ਨਹੀਂ ਰੁਕਿਆ। ਉਹਨੇ ਕਿਹਾ ਵੀ ਫਾਈਨ ਜਨਰਲ ਤਾਂ ਉਹ ਹੈ ਹੀ ਨੇ, ਕਿਉਂਕਿ ਜ਼ਾਹਰ ਹੈ ਜਿਹੜਾ ਇਹਨਾਂ ਦਾ ਆਪਰੇਸ਼ਨ ਸੰਦੂਰ ਹੈ ਉਹਦੇ 4 ਦਿਨ 'ਚ ਜੋ ਭਾਰਤ ਨੂੰ ਸਬਕ ਸਿਖਾਇਆ ਆਸਮ ਮੁਨੀਰ ਦੀ ਕਮਾਂਡ ਹੈ ਫੌਜ ਨੂੰ। ਪਰ ਉਹਨੇ ਕਿਹਾ ਵੀ ਇਹ ਫਾਈਨ ਡਿਪਲੋਮੈਟ ਵੀ ਹੈ। ਔਰ ਇਹ ਗੱਲ ਕੱਲਾ ਮੈਂ ਨਹੀਂ ਕਹਿੰਦਾ, ਪ੍ਰਵੀਨ ਸਾਹਨੀ ਜਿਹੜਾ ਇੱਕ ਇੰਡੀਪੈਂਡੈਂਟ ਤਜਜ਼ੀਆਕਾਰ ਹੈ ਉਹਨੇ ਕਿਹਾ ਵੀ ਇਹ ਬਹੁਤ ਰੇਅਰ ਹੋਇਆ। ਚਲੋ ਫੌਜ ਦਾ ਕੋਈ ਕੈਪੇਬਲ ਜਨਰਲ ਆਪਣੀ ਥਾਂ ਤੇ ਹੁੰਦਾ ਹੈ, ਵੀ ਇੰਨੀ ਟਫ ਟਾਸਕ ਜਿਹੜੀ ਜਨਰਲ ਆਸਮ ਮੁਨੀਰ ਨੇ ਕੀਤੀ। ਈਰਾਨ ਦਾ ਵੀ ਟਰਸਟ, ਈਰਾਨ ਤੇ ਸਾਊਦੀ ਅਰੇਬੀਆ ਇੱਕ ਦੂਜੇ ਤੇ ਇਤਬਾਰ ਨਹੀਂ ਕਰਦੇ, ਸਾਊਦੀ ਅਰੇਬੀਆ ਦਾ ਵੀ ਟਰਸਟ, ਟਰਕੀ ਨੂੰ ਵੀ ਭਰੋਸੇ 'ਚ ਲੈਣਾ। ਹੁਣ ਅਮਰੀਕਾ ਦੇ ਬਿਹਾਫ ਤੇ ਵੀ ਗੱਲ ਕਰ ਰਹੇ ਨੇ, ਉਧਰ ਚੀਨ ਨੂੰ ਵੀ ਬੈਲੈਂਸ ਰੱਖਣਾ। ਸੋ ਇਸ ਤੋਂ ਵੱਡਾ ਉਹਨਾਂ ਕਿ ਵੱਡੇ ਡਿਪਲੋਮੈਟ ਹੋਏ ਨੇ ਸਿਵਿਲੀਅਨ ਐਂਡ ਆਲ, ਬਟ ਤੇ ਇਹਨਾਂ ਨੂੰ ਵੀ ਮੋਸਾਦ ਨੂੰ ਵੀ ਪਤਾ ਹੈ ਵੀ ਕੀ ਇਹ ਆਸਮ ਮੁਨੀਰ, ਜੇ ਆਸਮ ਮੁਨੀਰ ਪੈਸੇ ਹੋ ਜਾਏ ਸਭ ਕੁਝ ਜਿਹੜਾ ਹੈ ਉਹ ਹਾਊਸ ਆਫ ਕਾਰਡਸ ਤਾਸ਼ ਦੇ ਪੱਤਿਆਂ ਵਾਂਗ ਡਿੱਗ ਪਏਗਾ। ਔਰ ਇਹਦੇ 'ਚ ਇਹ ਜਿਹੜਾ ਮਿਸਟਰ ਐਸਕੋਬਾਰ ਹੈ, ਪੈਪ ਐਸਕੋਬਾਰ, ਉਹ ਕਹਿੰਦਾ ਕਿ ਪਾਕਿਸਤਾਨ ਦਾ ਰਿਸਪੌਂਸ ਵਾਸ ਡਾਇਰੈਕਟ ਐਂਡ ਅਨਮਿਸਟੇਕੇਬਲ, ਵੀ ਬਿਨਾਂ ਕਿਸੇ ਹੀਲ ਹੁਜਤ ਦੇ ਸਿੱਧਾ ਰਿਸਪੌਂਸ ਉਹਨੇ ਜਿਹੜਾ ਕਿਹਾ। ਉਹਦੇ 'ਚ ਉਹਨਾਂ ਨੇ ਪਾਕਿਸਤਾਨ ਨੇ ਕਿਹਾ ਇਜ਼ਰਾਈਲ ਨੂੰ, ਇਫ ਯੂ ਟੱਚ ਆਵਰ ਡੈਲੀਗੇਸ਼ਨ ਵੀ ਆਰ ਗੋਇੰਗ ਟੂ ਵਾਈਪ ਯੂ ਆਫ ਦਾ ਮੈਪ ਪੀਰੀਅਡ। ਅਮਰੀਕਾ ਚਾਹੁੰਦਾ ਵੀ ਬਸ ਗੱਲ ਮੁੱਕੀ ਕਿ ਜੇ ਤੁਸੀਂ ਟੱਚ ਕੀਤਾ ਅਸੀਂ ਤੁਹਾਨੂੰ ਸਫਾਈ ਹਸਤੀ ਤੋਂ ਮਿਟਾ ਦੇਵਾਂਗੇ। ਔਰ ਦਾ ਥ੍ਰੈਟ ਰਿਪੋਰਟਡਲੀ ਸਟਾਪਡ ਦਾ ਪਲਾਨ ਕੋਲਡ। ਮੈਨੂੰ ਲੱਗਦਾ ਵੀ ਥ੍ਰੈਟ ਨਾਲੋਂ ਵੀ ਜ਼ਿਆਦਾ ਇਸ ਇਨਫੋਰਮੇਸ਼ਨ ਦਾ, ਜੇ ਇਵੇਂ ਉਹ ਕਰ ਰਹੇ, ਜਿਵੇਂ ਮੈਂ ਕਿਹਾ
ਕਿ ਜੋ ਮੋਸਾਦ ਦੀ ਕਾਰਗੁਜ਼ਾਰੀ ਹੈ, ਜੋ ਰੈਪੂਟੇਸ਼ਨ ਹੈ, ਉਹ ਕੁਆਇਟ ਸਮਰੱਥ ਨੇ ਜਿਸ ਲੈਵਲ ਦੇ ਉੱਤੇ ਜਾ ਕੇ ਉਹ ਪਹਿਲਾਂ ਉਹਨਾਂ ਨੇ ਐਕਟ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਹਾਲਾਂਕਿ ਪਾਕਿਸਤਾਨ ਦੀ ਜਿਹੜੀ ਹੈ ਆਫੀਸ਼ੀਅਲ ਨੇ ਇਸ ਨੂੰ ਡਿਨਾਈ ਕੀਤਾ ਹੈ, ਕਿਉਂਕਿ ਮਤਲਬ ਇਹ ਹੈ ਕਿ ਵੀ ਅਗੇਨ ਪਾਕਿਸਤਾਨ ਤੇ ਆਏਗਾ ਜੀ ਉਹਨੇ ਨਿਊਕਲੀਅਰ ਦੀ ਥ੍ਰੈਟ ਦਿੱਤੀ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਹ ਇਹ ਖਬਰ ਠੀਕ ਨਹੀਂ ਹੈ। ਇੰਨਾ ਹੀ ਉਹਨਾਂ ਨੇ ਕਿਹਾ, ਇਸ ਤੋਂ ਬਿਯੋਂਡ ਕੋਈ ਨਹੀਂ ਹੈ। ਹਾਲਾਂਕਿ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਖਬਰਾਂ ਸੀ ਕਿ ਜਿਹੜਾ ਜਦੋਂ ਪਹਿਲੀ ਗੱਲਬਾਤ ਇਸਲਾਮਾਬਾਦ ਡਾਇਲੌਗ ਸ਼ੁਰੂ ਹੋਇਆ ਤੇ ਜਿਹੜਾ ਈਰਾਨ ਦਾ ਡੈਲੀਗੇਸ਼ਨ ਇਸਲਾਮਾਬਾਦ ਸੀ, ਉੱਥੇ ਕਿਉਂ ਹਾਈ ਸਿਕਿਉਰਿਟੀ, ਦੂਜਾ ਤਾਂ ਹੈ ਹੀ ਸੀ ਪਾਕਿਸਤਾਨ ਦੇ ਜੈਟਸ ਨੇ ਕਵਰ ਦਿੱਤਾ, ਉਦੋਂ ਇਹਨਾਂ ਦੀ ਪਲੈਨਿੰਗ ਸੀ ਕਿ ਡੈਲੀਗੇਸ਼ਨ ਨੂੰ ਹੀ ਉਡਾ ਦਿੱਤਾ ਜਾਏ। ਸੋ ਕੁੱਲ ਮਿਲਾ ਕੇ ਅਜੇ ਵੀ ਜੋ ਕੁਝ ਚੱਲ ਰਿਹਾ ਹੈ, ਸਭ ਤੋਂ ਵਰਸਟ ਜਿਵੇਂ ਇਹ ਹੈ ਕਿ ਭਾਈ US ਈਰਾਨ ਡੀਲ ਮੇ ਲੀਵ ਨੇਤਨਯਾਹੂ ਐਜ਼ ਬਿਗੇਸਟ ਕੈਜੂਅਲਟੀ। ਉਹਨਾਂ ਨੇ ਕਿਹਾ ਨਾਟ ਓਨਲੀ ਡਿਡ ਹੀ ਲੂਜ਼ ਦਾ ਵਾਰ ਵਿਦ ਈਰਾਨ, he has also lost Trump as a friend. He is now isolated, not only internationally, but locked in a major dispute with Trump, a former Netanyahu advisor says. So ਉਹ ਫਸਿਆ ਹੋਇਆ ਹੈ। ਸੋ ਅਜੇ ਵੀ ਜਿਹੜੀ ਮੋਸਾਦ ਹੈ ਉਹ ਕਈ ਵਾਰ ਆਊਟ ਆਫ ਦਾ ਬਾਕਸ ਐਸਾ ਐਕਸ਼ਨ ਕਰਦੀ ਹੈ ਕਿ ਬਾਕੀਆਂ ਨੇ ਏਜੰਸੀਆਂ ਨੇ ਵੀ ਇਮੇਜਿਨ ਨਹੀਂ ਕੀਤਾ ਹੁੰਦਾ। ਪਰ ਲੈਟ ਵੀ ਸੀ ਵੀ ਕਿਵੇਂ ਹੈ। ਪਰ ਮੈਂ ਸਮਝਦਾ ਵੀ ਇਹਨੂੰ ਭਾਵੇਂ ਕੋਈ ਸੋਰਸ ਉਹਨੇ ਐਸਕੋਬਾਰ ਨੇ ਡਿਸਕਲੋਜ਼ ਨਹੀਂ ਕੀਤਾ, ਬਟ ਇਹਦੀ ਪੋਸੀਬਿਲਿਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।